What step will you take to ensure Sikh community organizations receive adequate funding and resources in order to support capacity building and develop resilience against rising anti-Sikh hate? Given the alarming spike in hate crimes against visible minorities like the Sikh community, do you agree that the Government of Canada must take steps to ensure that racialized communities are not subject to intolerance and systematic discrimination? Do you agree that Government of Canada should take more steps to inform Canadians about all forms of foreign interference activity in Canada? ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਜਿਹੜੇ ਕੈਨੇਡਾ 'ਚ ਕਿਸੇ ਵਿਦੇਸ਼ੀ ਸਰਕਾਰ ਦੇ ਲਈ ਕ੍ਰਿਮੀਨਲ ਐਕਟੀਵਿਟੀ 'ਚ ਮੁਲਵਸ ਨੇ ਉਹਨਾਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਮਿਲਣੀ ਚਾਹੀਦੀ ਹੈ? ਕੀ ਤੁਸੀਂ ਇਸ ਗੱਲ ਦੇ ਨਾਲ ਸਹਿਮਤ ਹੋ ਕਿ ਵੀ ਇਹ ਜਿਹੜੀਆਂ ਨੇ ਤੁਹਾਡੀਆਂ ਸਿਕਿਉਰਿਟੀ ਏਜੰਸੀਜ਼ ਔਰ ਕਾਨੂੰਨੀ ਤੌਰ ਦੇ ਉੱਤੇ ਇਹਨਾਂ ਤਾਕਤਾਂ ਦੀ ਕੋਈ ਵਰਤੋਂ ਨਹੀਂ ਹੋਏਗੀ ਤਾਂ ਕਿ ਜਿਹੜੇ ਤੁਹਾਡੇ ਨਾਲ ਸਹਿਮਤ ਨਹੀਂ ਨੇ ਸਿਆਸੀ ਤੌਰ 'ਤੇ ਉਹਨਾਂ ਨੂੰ ਤੁਸੀਂ ਜਿਹੜਾ ਹਰਾਸ ਕਰੋ ਜਾਂ ਉਹਨਾਂ ਨੂੰ ਟਾਰਗੇਟ ਕਰੋ? ਕੈਨੇਡਾ ਵਿੱਚ ਸਿੱਖ ਭਾਈਚਾਰੇ 'ਤੇ ਹੋ ਰਹੇ ਬਹੁਪੱਖੀ ਹਮਲਿਆਂ ਦੇ ਮੱਦੇਨਜ਼ਰ ਇਹ ਬਹੁਤ ਜ਼ਰੂਰੀ ਹੈ ਕਿ ਚੋਣ ਲੜ ਰਹੇ ਹਰ ਇੱਕ ਉਮੀਦਵਾਰ ਅਤੇ ਮੌਜੂਦਾ ਸੰਸਦ ਮੈਂਬਰ ਸਾਫ਼ ਕਰਕੇ ਦੱਸਣ ਕਿ ਉਹ ਇਹਨਾਂ ਅਹਿਮ ਮੁੱਦਿਆਂ 'ਤੇ ਕਿੱਥੇ ਖੜੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਐਚ ਫਿਰ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 27 ਮਾਰਚ 2025 13 ਚੇਤ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਵੈਲਫਰਮ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸੀ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮੈਲਬਰਨ ਆਸਟ੍ਰੇਲੀਆ ਤੋਂ ਅਮਰਜੋਤ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੇ ਕੰਮ ਦੀ ਸ਼ਲਾਘਾ ਕੀਤੀ ਹੈ ਤੇ ਉਹ ਵੱਧ ਤੋਂ ਵੱਧ ਟੀਵੀ 84 ਦੀ ਸਪੋਰਟ ਕਰਨ ਲਈ ਕਿਹਾ ਹੈ ਔਰ ਖਾਲਸਾਨ ਦੀ ਪ੍ਰਾਪਤੀ ਦੀ ਅਰਦਾਸ ਵੀ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਅਮਰਜੋਤ ਸਿੰਘ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਪਹਿਲੇ ਸੈਗਮੈਂਟ ਦੇ ਵਿੱਚ ਵਿਊਅਰਸ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕੈਨੇਡਾ ਦੇ ਬਾਰੇ ਨਾਲ ਕਿ ਕੈਨੇਡਾ ਦੀ ਪਾਰਲੀਮੈਂਟ ਲਈ 28 ਅਪ੍ਰੈਲ ਨੂੰ ਵੋਟਾਂ ਪੈਣ ਜਾ ਰਹੀਆਂ ਨੇ। ਇਹ ਸਨੈਪ ਪੋਲਸ ਹਨ ਕਿਉਂਕਿ ਇਹ ਚੋਣਾਂ ਅਕਤੂਬਰ ਵਿੱਚ ਹੋਣੀਆਂ ਸਨ ਔਰ ਅਮਰੀਕਾ ਨਾਲ ਕੈਨੇਡਾ ਦੇ ਰਿਸ਼ਤੇ ਇਸ ਵੇਲੇ ਟੈਰਿਫ ਨੂੰ ਲੈ ਕੇ ਕੁੜਿੱਤਣ ਭਰੇ ਹਨ ਔਰ ਕੈਨੇਡਾ ਵਿੱਚ 1 ਮਿਲੀਅਨ ਦੇ ਲਗਭਗ ਸਿੱਖ ਵਸਦੇ ਹਨ। ਸੋ ਪਾਰਲੀਮੈਂਟ ਦੇ ਲਗਭਗ 30 ਹਲਕੇ ਐਸੇ ਹਨ ਜਿੱਥੇ ਸਿੱਖ ਵੋਟਾਂ ਨਾਲ ਹਾਰ ਜਿੱਤ ਦਾ ਫੈਸਲਾ ਹੁੰਦਾ ਹੈ। ਸੋ ਬੀਤੇ ਲਗਭਗ 2.5 ਵਰ੍ਹਿਆਂ ਵਿੱਚ ਕੈਨੇਡਾ ਦੇ ਸਿੱਖ ਭਾਰਤੀ ਜ਼ੁਲਮ ਦਾ ਸ਼ਿਕਾਰ ਹੋਏ ਹਨ। ਸੋ ਭਾਰਤ ਸਰਕਾਰ ਵੱਲੋਂ ਸਿੱਖਾਂ ਦੇ ਖਿਲਾਫ ਡਿਸਇਨਫੋਰਮੇਸ਼ਨ ਮੁਹਿੰਮ ਵੀ ਜਾਰੀ ਹੈ ਔਰ ਸਿੱਖ ਫੈਡਰੇਸ਼ਨ ਕੈਨੇਡਾ ਨੇ ਇੱਕ ਇਲੈਕਸ਼ਨ ਗਾਈਡਲਾਈਨ ਜਾਰੀ ਕੀਤੀ ਹੈ ਔਰ ਜਿਸ ਅਨੁਸਾਰ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ 5 ਸਵਾਲਾਂ ਦਾ ਜਵਾਬ ਦੇਣ ਲਈ ਕਿਹਾ ਜਾਵੇਗਾ ਔਰ ਇਹਨਾਂ ਜਵਾਬਾਂ ਨੂੰ ਜਨਤਕ ਕੀਤਾ ਜਾਵੇਗਾ। ਇਹ ਸਵਾਲ ਭਾਰਤ ਦੇ ਟ੍ਰਾਂਸਨੈਸ਼ਨਲ ਰਿਪਰੈਸ਼ਨ
ਵਿਸ਼ੇਸ਼ ਦਖਲ ਜਿਸ ਤਰ੍ਹਾਂ ਕਿ ਉਮੀਦਵਾਰਾਂ ਜਿਹੜੇ ਹੈਗੇ ਨੇ ਵਿਦੇਸ਼ੀ ਦਖਲਅੰਦਾਜ਼ੀ ਆਦਿ ਜਾਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਜਿਹੜੇ ਆ ਸਵਾਲ ਹੈ ਇਹ ਪੁੱਛੇ ਜਾਣਗੇ। ਸੋ ਇਸ ਆਧਾਰ ਤੇ ਫੈਸਲਾ ਲਿਆ ਜਾਏਗਾ ਔਰ ਉਹਨਾਂ ਦਾ ਵੋਟ ਦਾ ਹੱਕ ਹੋਏਗਾ ਔਰ ਕਿਸ ਨੂੰ ਵੋਟ ਪਾਈ ਜਾਏਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਅਮਰਜੋਤ ਸਿੰਘ ਜਿਹੜੇ ਮੈਲਬਰਨ ਆਸਟ੍ਰੇਲੀਆ ਬੇਸਡ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਸਮਝਦੇ ਹਾਂ ਕਿ TV 84 ਦੀ ਪਹੁੰਚ ਇਸ ਵੇਲੇ ਯੂਨੀਵਰਸਲ ਹੈ ਕਿਉਂਕਿ ਸਾਡੇ ਵਿਊਅਰਸ ਦੇ ਵਿੱਚ ਭਾਵੇਂ ਇਸ ਦੇ ਬਾਵਜੂਦ ਕਿ ਭਾਰਤ ਦੇ ਵਿੱਚ ਪਾਬੰਦੀ ਹੈ ਔਰ ਇੱਕ ਵੱਡੀ ਵਿਊਅਰਸ਼ਿਪ ਇਸ ਪਾਬੰਦੀ ਤੋਂ ਪਹਿਲਾਂ ਜਿਹੜੀ 2020 ਚ ਲੱਗੀ ਭਾਰਤ ਦੇ ਵਿੱਚ ਵੀ ਸੀ, ਹੁਣ ਵੀ ਸਾਡੇ ਕੁਝ ਵੀਰਾਂ ਭੈਣਾਂ ਵੱਲੋਂ ਉੱਥੋਂ ਮੈਸੇਜ ਆਉਂਦਾ ਜਦੋਂ ਸ਼ੋਅ ਲਾਈਵ ਚੱਲ ਰਿਹਾ ਹੁੰਦਾ ਉਹ VPN ਰਾਹੀਂ ਪਹੁੰਚ ਕਰਦੇ ਨੇ। ਲੇਕਿਨ ਡਾਇਸਪੋਰਾ ਦੇ ਵਿੱਚ ਅਮਰੀਕਾ, ਕੈਨੇਡਾ, UK, ਪਾਕਿਸਤਾਨ ਤੋਂ ਬਾਅਦ ਆਸਟ੍ਰੇਲੀਆ ਉਹ ਮੁਲਕ ਹੈ ਜਿੱਥੇ ਸਿੱਖਾਂ ਦੀ ਆਬਾਦੀ ਵੀ ਖਾਸ ਤੌਰ 'ਤੇ ਫੋਰਨ ਸਟੂਡੈਂਟਸ ਜਿਹੜੇ ਭਾਰਤ ਪੰਜਾਬ ਤੋਂ ਆਏ ਨੇ, ਭਾਰਤੀ ਕਬਜ਼ੇ ਵਾਲੇ ਪੰਜਾਬ ਤੋਂ, ਉਹਨਾਂ ਦੀ ਗਿਣਤੀ ਵੀ ਕਾਫੀ ਹੈ ਔਰ ਐਕਟੀਵਿਟੀ ਵੀ ਆਸਟ੍ਰੇਲੀਆ ਦੇ ਲਿਹਾਜ਼ ਨਾਲ ਸਿੱਖ ਜਥੇਬੰਦੀਆਂ ਵੱਲੋਂ ਹੈ ਔਰ TV 84 ਨੂੰ ਕਾਫੀ ਗੰਭੀਰਤਾ ਨਾਲ ਲਿਆ ਜਾਂਦਾ ਹੈ। ਸੋ ਅਸੀਂ ਸਮਝਦੇ ਹਾਂ ਕਿ ਜਦੋਂ ਅਸੀਂ ਮਦਦ ਦੀ ਅਪੀਲ ਕਰਦੇ ਹਾਂ ਉੱਥੇ ਕੋਈ ਜ਼ਰੂਰੀ ਨਹੀਂ ਹੈ ਕਿ ਵੀ ਅਸੀਂ ਅਮਰੀਕਾ ਬੇਸਡ ਆਪਣੇ ਭਰਾਵਾਂ ਦੇ ਉੱਤੇ ਹੀ ਜਿਹੜਾ ਹੈ ਉਹ ਰਿਲਾਈ ਕਰੀਏ। ਜੇ ਸਾਨੂੰ ਬਾਹਰਲੇ ਮੁਲਕਾਂ ਤੋਂ ਵੀ ਭਾਵੇਂ ਡਾਲਰ ਦਾ ਫਰਕ ਹੈ ਥੋੜ੍ਹਾ ਬਹੁਤ, ਪਰ ਜਦੋਂ ਤੁਸੀਂ ਕੁਝ ਕਰਨਾ ਹੁੰਦਾ ਹੈ ਤੇ ਉਹਦੇ ਲਈ ਗੁੰਜਾਇਸ਼ ਵੀ ਨਿਕਲ ਆਉਂਦੀ ਹੈ। ਸੋ ਅਸੀਂ ਐਪਰੀਸ਼ੀਏਟ ਕਰਦੇ ਹਾਂ ਵੀਰ ਅਮਰਜੋਤ ਸਿੰਘ ਜਿਨ੍ਹਾਂ ਨੇ ਸਪੋਰਟ ਭੇਜੀ ਹੈ। ਕੱਲ ਦਾ ਸਮੁੱਚਾ ਪ੍ਰੋਗਰਾਮ ਵੀ ਅਸੀਂ ਭਾਈ ਮਹਿਲ ਸਿੰਘ ਜਿਹੜੇ ਸਾਨੂੰ ਵਿਛੋੜਾ ਦੇ ਗਏ ਨੇ, ਬੱਬਰ ਖਾਲਸਾ ਦੇ ਪ੍ਰਮੁੱਖ ਆਗੂ ਜਿਨ੍ਹਾਂ ਨੇ ਲਗਭਗ ਅੱਧੀ ਸਦੀ ਪੰਥਕ ਸੇਵਾ ਦੇ ਪਿੜ ਵਿੱਚ ਖਾਲਿਸਤਾਨ ਦੇ ਸੰਘਰਸ਼ ਦੇ ਲਈ ਯੋਗਦਾਨ ਪਾਇਆ, ਉਸ ਨੂੰ ਬਹੁਤ ਸਾਰੇ ਵੀਰਾਂ ਭੈਣਾਂ ਵੱਲੋਂ ਪਸੰਦ ਕੀਤਾ ਗਿਆ। ਅੱਜ ਹੀ ਸਾਡੇ WhatsApp ਤੇ ਵੀਰ ਜਸਬੀਰ ਸਿੰਘ ਜਿਹੜੇ ਹਵਾਈ ਯੋਧੇ ਸਵਿਟਜ਼ਰਲੈਂਡ ਬੇਸਡ ਜਿਨ੍ਹਾਂ ਨੇ ਪਹਿਲਾ ਜਿਹੜਾ ਵੱਡਾ ਐਕਸ਼ਨ 29 ਸਤੰਬਰ ਜਿਹੜਾ ਨੂੰ ਸੀ ਜਦੋਂ 1981 ਨੂੰ, ਜਦੋਂ ਕਿ 20 ਸਤੰਬਰ ਨੂੰ ਸੰਤ ਪਿੰਡਾਂ ਵਾਲਿਆਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ 29 ਸਤੰਬਰ ਨੂੰ ਭਾਈ ਗਜਿੰਦਰ ਸਿੰਘ ਦੀ ਅਗਵਾਈ 'ਚ ਜਿਹੜੇ 5 ਹਵਾਈ ਯੋਧਿਆਂ ਨੇ ਜਹਾਜ਼ ਅਗਵਾ ਕੀਤਾ ਸੀ ਉਹਨਾਂ 'ਚ ਭਾਈ ਜਸਬੀਰ ਸਿੰਘ ਵੀ ਸ਼ਾਮਲ ਸਨ। ਅਸੀਂ ਆਪਣੀ ਸਵਿਟਜ਼ਰਲੈਂਡ ਫੇਰੀ ਵੇਲੇ ਉਹਨਾਂ ਦੇ ਨਾਲ ਪੋਡਕਾਸਟ ਕੀਤਾ ਜਿਹਨੂੰ ਬਹੁਤ ਪਸੰਦ ਕੀਤਾ ਗਿਆ। ਲਗਭਗ 82-83 ਸਾਲ ਦੀ ਇਸ ਵੇਲੇ ਉਹਨਾਂ ਦੀ ਉਮਰ ਹੈ ਔਰ ਉਹਨਾਂ ਨੇ ਕੱਲ੍ਹ ਜਦੋਂ ਸੁਣਿਆ ਤੇ ਉਹਨਾਂ ਨੇ ਆਪਣਾ ਮੈਸੇਜ ਵੀ ਰਿਕਾਰਡ ਕਰਵਾਇਆ। ਉਹਨਾਂ ਨੇ ਇਹ ਕਿਹਾ ਕਿ ਵੀ ਮੈਂ ਟ੍ਰਿਬਿਊਟ ਦੇਣਾ ਚਾਹੁੰਦਾ ਕਿਉਂਕਿ ਲੰਬਾ ਵਕਤ ਉਹ ਖੁਦ ਪਾਕਿਸਤਾਨ ਦੀ ਜੇਲ੍ਹ 'ਚ ਵੀ ਰਹੇ, ਫਿਰ ਬਾਹਰ ਆ ਕੇ ਵੀ। ਸੋ ਉਹਨਾਂ ਨੇ ਕਿਹਾ ਵੀ ਭਾਈ ਮਹਿਲ ਸਿੰਘ ਆਪਣੇ ਕਿਸਮ ਦੀ ਸ਼ਖਸੀਅਤ ਹੀ ਸਨ। ਉਹਨਾਂ ਕਿਹਾ ਵੀ ਜਦੋਂ ਭਾਈ ਸੁਖਦੇਵ ਸਿੰਘ ਬੱਬਰ ਸ਼ਹੀਦ ਹੋਏ 1993 ਦੇ ਵਿੱਚ ਔਰ ਭਾਈ ਸੁਖਦੇਵ ਸਿੰਘ ਛੋਟੇ ਭਰਾਤਾ ਸਨ ਭਾਈ ਮਹਿਲ ਸਿੰਘ ਹੋਰਾਂ ਦੇ, ਉਹਨੇ ਕਿਹਾ ਵੀ ਅਸੀਂ ਆਪਣੇ ਵੱਲੋਂ ਤਾਂ ਅਫਸੋਸ ਕਰਨ ਲਈ ਉਹਨਾਂ ਨੂੰ ਮਿਲੇ, ਲੇਕਿਨ ਉਹਨਾਂ ਨੇ ਇੰਨੇ ਕੋ ਚੜ੍ਹਦੀ ਕਲਾ ਦੇ ਵਿੱਚ ਔਰ ਉਸ ਮਾਹੌਲ 'ਚ ਸੀ ਕਿ ਸਾਡੇ ਮੂੰਹੋਂ ਲਫ਼ਜ਼ ਹੀ ਨਹੀਂ ਅਫਸੋਸ ਦਾ ਨਿਕਲ ਸਕਿਆ। ਇੰਨਾ ਉਹ ਭਾਣੇ 'ਚ ਰਹਿ ਕੇ ਗੁਰੂ ਦੇ ਭਾਣੇ ਨੂੰ ਮੰਨਣ ਵਾਲੇ, ਚੱਤੇ ਪੈਰ ਬਾਣੀ ਨਾਲ ਜੁੜੇ ਹੋਏ ਔਰ ਜਿਸ ਕਦਰ ਉਹਨਾਂ ਨੇ ਕਿਹਾ ਕਿ ਭਾਈ ਇੰਨਾ ਵੱਡਾ ਜਿਗਰਾ ਔਰ ਹਰ ਪੱਖੋਂ ਉਹਨਾਂ ਦੀ ਮੈਗਨੈਨਿਮਿਟੀ, ਘੱਟ ਬੋਲਣਾ, ਹਰ ਇੱਕ ਨੂੰ ਪਿਆਰ ਦੇ ਨਾਲ ਬੋਲਣਾ, ਕੋਲ ਬੈਠ ਕੇ ਸਮਝਾਉਣਾ, ਕਦੇ ਇਹ ਜਿਹੜਾ ਮਹਿਸੂਸ ਹੀ ਨਹੀਂ ਸੀ ਹੋਇਆ ਕਿ ਅਸੀਂ ਇੰਨੇ ਵੱਡੇ ਬੰਦੇ ਦੀ ਕੰਪਨੀ 'ਚ ਹੈ ਕਿਉਂਕਿ ਇੰਨੀ ਨਿਮਰਤਾ, ਇੰਨੀ ਸਾਦਗੀ ਔਰ ਇੰਨਾ ਗੁਰਸਿੱਖੀ ਜਾਓ ਜਲਾਲ। ਬਿਲਕੁਲ। ਔਰ ਇਹੀ ਗੱਲ ਕੱਲ੍ਹ ਜਿਉਂ ਹੀ ਅਸੀਂ ਪ੍ਰੋਗਰਾਮ ਖ਼ਤਮ ਕਰਕੇ ਮੈਂ ਸਟੂਡੀਓ ਗਿਆ ਤੇ ਲਾਹੌਰ ਤੋਂ ਮਿਸਟਰ ਅਜ਼ਹਰ ਸ਼ੇਖ ਜਿਹੜੇ ਲਾਹੌਰ ਹਾਈ ਕੋਰਟ ਦੇ ਪ੍ਰੋਮੀਨੈਂਟ ਵਕੀਲ ਨੇ, ਸਿੰਘਾਂ ਦੇ ਨਾਲ ਵੀ ਉਹਨਾਂ ਦਾ ਰਾਬਤਾ ਰਿਹਾ, ਸਾਡੇ ਨਾਲ ਵੀ ਮੁਹੱਬਤ ਕਰਦੇ ਨੇ, ਉਹਨਾਂ ਦੀ ਕਾਲ ਸੀ ਔਰ ਉਹਨਾਂ ਦੀ ਆਵਾਜ਼ ਜਿਹੜੀ ਹੈ ਉਸ ਦੇ ਵਿੱਚ ਭਾਰਾਪਨ ਸੀ, ਜਿਵੇਂ ਕੋਈ ਰੋ ਕੇ ਹਟੇ ਹੋਣ। ਔਰ ਉਸੇ ਟੋਨ 'ਚ ਉਹਨਾਂ ਨੇ ਕਿਹਾ ਡਾਕਟਰ ਸਾਹਿਬ ਸਾਡੇ ਇੱਕ ਹੋਰ ਦੋਸਤ ਸਾਥੀ ਚਲੇ ਗਏ ਔਰ ਉਹਨਾਂ ਨੇ ਕਿਹਾ ਕਿ ਵੀ ਉਹ ਆਪਣੀ ਕਿਸਮ ਦੀ ਸ਼ਖਸੀਅਤ ਹੀ ਸਨ। ਉਹਨਾਂ ਨੇ ਕਿਹਾ ਵੀ ਹੁਣ ਵੀ ਭਾਵੇਂ ਉਹਨਾਂ ਦੀ ਸਿਹਤ ਠੀਕ ਨਹੀਂ ਸੀ, ਜਦੋਂ ਵੀ ਗੁਰਦੁਆਰਾ ਤੰਬੂ ਸਾਹਿਬ ਜਿੱਥੇ ਉਹਨਾਂ ਨੇ ਅਖੀਰਲੇ ਆਪਣੇ ਸਾਹ ਲਏ, ਮੈਂ ਕਹਿੰਦੇ ਮਿਲਣ ਜਾਣਾ, ਉਹਨਾਂ ਨੇ ਕੁਰਸੀ ਸਾਹਮਣੇ ਢਾਹ ਦੇਣੀ
ਤੇ ਫਿਰ ਨਿੱਕੀਆਂ ਨਿੱਕੀਆਂ ਗੱਲਾਂ ਉਹਨਾਂ ਨੇ ਜੋ ਇਸ ਸਾਰੇ ਪੀਰੀਅਡ ਦੇ ਵਿੱਚ ਵਾਪਰੀਆਂ ਨੇ ਔਰ ਕੌਮ ਦਾ ਭਵਿੱਖ ਕੀ ਹੈ। ਸੋ ਉਹਨਾਂ ਨੇ ਕਿਹਾ ਵੀ ਇਹ ਜਨਰੇਸ਼ਨ ਜਿਹੜੀ ਖਾਸ ਤੌਰ 'ਤੇ ਸਿਦਕ ਸਬਰ ਸ਼ੁਕਰ ਵਾਲੀ ਸੀ, ਸ਼ੇਖ ਸਾਹਿਬ ਕਹਿਣ ਲੱਗੇ ਕਿ ਵੀ ਯੰਗਰਸ 'ਚੋਂ ਉਹ ਕੁਛ ਨਜ਼ਰ ਨਹੀਂ ਆਉਂਦਾ। ਮੈਂ ਕਿਹਾ ਜੀ ਮੂਵਮੈਂਟ ਦੇ ਫੇਜ਼ ਡਿਫਰੈਂਟ ਹੁੰਦੇ ਨੇ, ਹਾਲਾਤ ਬਦਲਦੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਸ ਸਿਦਕ ਸਬਰ ਦੇ ਨਾਲ ਔਰ ਜਿਸ ਰੈਜ਼ੀਲੀਅੰਸ ਦੇ ਨਾਲ 78 ਤੋਂ ਬਾਅਦ ਸਾਡੇ ਇਹਨਾਂ ਯੋਧਿਆਂ ਨੇ ਪੰਥਕ ਪਿੜ ਦੇ ਵਿੱਚ, ਕਿਉਂਕਿ ਉਦੋਂ ਕੌਮ ਦਾ ਵੱਡਾ ਹਿੱਸਾ ਅੱਜ ਵੀ ਜਦੋਂ ਕੋਈ ਕਹਿਣਗੇ ਜੀ ਆਪਣੀ ਕੌਮ ਸੁੱਤੀ ਹੈ, ਮੈਂ ਕਿਹਾ ਜੀ ਤੁਸੀਂ ਫਿਰ 78 ਤੋਂ ਪਹਿਲਾਂ ਦਾ ਦੌਰ ਨਹੀਂ ਦੇਖਿਆ ਹੋਇਆ ਵੀ ਉਦੋਂ ਕੀ ਹਾਲ ਸੀ। ਵੀ ਇਹ ਤਾਂ ਸ਼ਹੀਦਾਂ ਦਾ ਡੁੱਲਿਆ ਖੂਨ ਹੈ, ਸਾਡੇ ਯੋਧਿਆਂ ਦੀ ਰੈਜ਼ੀਲੀਅੰਸ ਹੈ, ਫਾਈਟ ਹੈ, ਸਰਕਾਰ ਨੂੰ ਦਿੱਤਾ ਜਿਹੜਾ ਮੂੰਹ ਤੋੜਵਾਂ ਜਵਾਬ ਹੈ। ਸਰਕਾਰ ਦੇ ਜੂਨ 84 ਦੇ ਹਮਲੇ ਤੋਂ ਬਾਅਦ ਉਹਦੇ ਨਾਲ ਉਹਦੀ ਵਾਪਸ ਜਿਹੜੀ ਹੈ ਉਹ ਦੂਣੀ ਕਰਕੇ ਮੋੜੀ ਭਾਜੀ ਹੈ, ਜਿਹਨੇ ਸਾਨੂੰ ਪ੍ਰਾਈਡ ਦਿੱਤਾ ਹੈ। ਹੁਣ ਤਾਂ ਅਸੀਂ ਗੱਲ ਬਹੁਤ ਅੱਗੇ ਤੱਕ ਜਿਹੜੀ ਹੈ ਸਾਡੀ ਅਗਲੀ ਜਨਰੇਸ਼ਨ ਉਸ ਨੂੰ ਲੈ ਆਈ ਹੈ ਮਹਾਰਾਜ ਦੀ ਕਿਰਪਾ ਦੇ ਨਾਲ। ਸੋ ਮੈਂ ਸਮਝਦਾ ਕਿ ਬਈ ਫਿਰ ਵੀ ਇੱਕ ਗੱਲ ਬਿਲਕੁਲ ਜ਼ਾਹਰ ਹੈ ਔਰ ਇਹ ਬੱਬਰ ਖਾਲਸਾ ਨਾਲ ਸੰਬੰਧਿਤ ਸਿੰਘਾਂ 'ਚ ਸ਼ੁਰੂ ਤੋਂ ਹੀ ਰਹੀ ਹੈ, ਬਹੁਤ ਸਾਰੀਆਂ ਦੂਸਰੀਆਂ ਜਥੇਬੰਦੀਆਂ 'ਚ ਵੀ ਇਸ ਦਾ ਇੰਪੈਕਟ ਹੈ। ਲੇਕਿਨ ਇਹ ਜਿਹੜਾ ਨਾਮ ਬਾਣੀ ਦੇ ਨਾਲ ਜੁੜਨਾ ਹੈ, ਆਪਣਾ ਨਿਤਨੇਮੀ ਹੋਣਾ ਹੈ, ਰੂਹਾਨੀਅਤ ਦੀ, ਕਿਉਂਕਿ ਉਹ ਮੰਨ ਕੇ ਹੀ ਤੁਰਦੇ ਨੇ ਕਿ ਇਹ ਜੋ ਵੀ ਜਿਸ 'ਚੋਂ ਵੀ ਅਸੀਂ ਗੁਜ਼ਰਦੇ ਹਾਂ ਉਹਦੇ ਵਿੱਚ ਉਹਨੂੰ ਫੇਸ ਕਰਨ ਦੀ ਤਾਕਤ ਹੀ ਗੁਰਬਾਣੀ 'ਚੋਂ ਆਉਂਦੀ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਦੋਂ ਅਸੀਂ 2 ਦਿਨ ਪਹਿਲਾਂ ਭਾਈ ਸੁਬੇਗ ਸਿੰਘ ਸ਼ਾਹਬਾਜ਼ ਸਿੰਘ ਦੇ ਚਰਖੜੀਆਂ 'ਤੇ ਚੜ੍ਹਨ ਦੀ ਜਿਹੜੀ ਦਾਸਤਾਨ ਉਸ ਨੂੰ ਦੁਹਰਾ ਰਹੇ ਸੀ, ਤੇ ਮੇਰੇ ਮਨ 'ਚ ਆ ਰਿਹਾ ਸੀ ਕਿ ਜਿਨ੍ਹਾਂ ਸਾਡੇ ਬਜ਼ੁਰਗਾਂ ਨੇ ਇਸ ਸਭ ਨੂੰ ਬਿਨਾਂ ਕਿਸੇ ਦਾ ਨਾਂ ਲਿਆ ਅਰਦਾਸ ਦਾ ਹਿੱਸਾ ਬਣਾਇਆ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੁਣ ਇਹ ਜਿਹੜੇ ਟੌਰਚਰ ਦੇ ਤਰੀਕੇ ਸਨ, ਇਹ ਜਿਨ੍ਹਾਂ ਦੇ ਨਾਂ ਪ੍ਰੋਮੀਨੈਂਟ ਆਏ, ਭਾਈ ਤਾਰੂ ਸਿੰਘ ਦਾ ਖੋਪਰੀ ਲੋਹਾਣਾ, ਜਾਂ ਚਰਖੀ 'ਤੇ ਭਾਈ ਸੁਬੇਗ ਸਿੰਘ ਸ਼ਾਹਬਾਜ਼ ਸਿੰਘ ਹੋਰਾਂ ਦਾ ਚੜ੍ਹਨਾ, ਜਾਂ ਭਾਈ ਮਨੀ ਸਿੰਘ ਜੀ ਦਾ ਬੰਦ ਕੱਟਿਆ ਜਾਣਾ, ਇਹ ਟੌਰਚਰ ਦੇ ਤਰੀਕੇ ਸਨ ਜਿਨ੍ਹਾਂ 'ਚੋਂ ਹੋਰ ਵੀ ਬਹੁਤ ਸਾਰੇ ਗੁਜ਼ਰੇ, ਉਹਨਾਂ ਨੂੰ ਗੁਜ਼ਾਰਿਆ ਗਿਆ, ਪਰ ਉਹਨਾਂ ਦਾ ਸਿੱਖੀ ਸਦਕ ਜਿਹੜਾ ਹੈ ਉਹ ਅਖੀਰਲੇ ਸਾਹ ਕੇਸਾਂ ਸਵਾਸਾਂ ਤੱਕ ਉਹਨਾਂ ਨੇ ਨਾ ਕੇਸਾਂ ਨੂੰ ਜੁਦਾ ਹੋਣ ਦਿੱਤਾ ਔਰ ਨਾ ਉਹਨਾਂ ਦੇ ਸਵਾਸਾਂ 'ਚੋਂ ਕਦੇ ਨਾਮ ਜਿਹੜਾ ਉਹ ਬਿਰਥਾ ਗਿਆ। ਉਹਨਾਂ ਨੇ ਸਵਾਸ ਜਿਹੜਾ ਸਾਸ ਜਪੀ ਗੋਬਿੰਦ, ਉਹ ਜਿਹੜਾ ਪਾਰਟ ਹੈ ਉਹਨੂੰ ਰੱਖਿਆ। ਔਰ ਇਹ ਹੁਣ ਦੇ ਸੰਘਰਸ਼ ਦੇ ਵਿੱਚ ਵੀ ਜਦੋਂ ਅਸੀਂ ਉਹਨਾਂ ਯੋਧਿਆਂ ਦੀ ਗੱਲ ਕਰਦੇ ਹਾਂ ਜਿਹੜੇ ਜੀਵੇ ਤੇ ਜਿਨ੍ਹਾਂ ਨੇ ਸ਼ਹੀਦੀ ਪਾਈ, ਭਾਈ ਅਨੋਖ ਸਿੰਘ ਬੱਬਰ ਕੋਈ ਛੋਟੀ ਸ਼ਖਸੀਅਤ ਨਹੀਂ ਹੈ। ਜਦੋਂ ਭਾਈ ਅਨੋਖ ਸਿੰਘ ਬੱਬਰ ਦੀ ਅਸੀਂ ਸ਼ਹੀਦੀ ਪੜ੍ਹਦੇ ਹਾਂ, ਉਸ ਬਾਰੇ ਸੁਣਦੇ ਹਾਂ, ਤੇ ਇੱਕਦਮ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਮਨ ਦੀਆਂ ਅੱਖਾਂ ਸਾਹਮਣੇ ਆ ਜਾਂਦੀ ਹੈ, ਪਰ ਉਹਨਾਂ ਦੇ ਰੋਮ 'ਚੋਂ ਵਾਹਿਗੁਰੂ ਵਾਹਿਗੁਰੂ ਹੀ ਨਿਕਲਦਾ ਰਿਹਾ। ਸੋ ਭਾਈ ਜਸਪੀਰ ਸਿੰਘ ਹੋਰਾਂ ਦੀ ਚਾਹਨਾ ਸੀ ਕਿ ਉਹਨਾਂ ਦੀ ਸ਼ਰਧਾਂਜਲੀ ਵੀ TV 84 ਦੇ ਵਿਊਜ਼ ਤੱਕ, ਸਿੱਖ ਸੰਗਤਾਂ ਤੱਕ ਪਹੁੰਚੇ। ਸੋ ਅਸੀਂ ਆਪਣਾ ਫਰਜ਼ ਨਿਭਾਇਆ। ਹੁਣ ਇਸ ਸਾਰੇ ਮਾਹੌਲ 'ਚੋਂ ਨਿਕਲ ਕੇ ਕੈਨੇਡਾ ਦੀ ਸਿਆਸਤ ਵੱਲ ਆਈਏ। ਕੈਨੇਡਾ ਸਾਡੇ ਲਈ ਬਹੁਤ ਅਹਿਮੀਅਤ ਵਾਲਾ ਮੁਲਕ ਹੈ। ਸਾਡਾ ਦੁਸ਼ਮਣ ਵੀ ਉਹਦੀ ਅਹਿਮੀਅਤ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ। ਇਸ ਲਈ ਜੇ ਇੱਕਦਮ ਬਾਅਦ ਖਾਲਿਸਤਾਨ ਦੇ ਲਈ ਸਪੋਰਟ ਨਿਕਲੀ ਤਾਂ ਕੈਨੇਡਾ ਮੁਲਕ 'ਚੋਂ ਸੀ, 84 ਤੋਂ ਪਹਿਲਾਂ ਹੀ ਨਿਕਲ ਰਹੀ ਸੀ। ਔਰ ਕੈਨੇਡਾ ਦੇ ਸਿੱਖਾਂ ਦਾ ਜੇ ਤੁਸੀਂ ਇਤਿਹਾਸ ਦੇਖੋ, ਕੱਲਾ ਕਾਮਾਗਾਟਾ ਮਾਰੂ ਜਾਂ ਗੁਰੂ ਨਾਨਕ ਜਹਾਜ਼ ਜਿਹਦਾ ਨਾਂ ਰੱਖਿਆ ਗਿਆ ਸੀ ਜਾਂ ਗਦਰ ਪਾਰਟੀ ਤੱਕ ਹੀ ਮਹਿਦੂਦ ਨਹੀਂ ਹੈ। ਬਹੁਤ ਸਾਰੇ ਜਿਹੜੇ ਮੋਰਚੇ 1920 ਦੇ ਵਿੱਚ ਲੱਗੇ, ਉਹ ਗੁਰੂ ਕਾ ਬਾਗ ਜਾਂ ਸਾਕਾ ਨਨਕਾਣਾ ਸਾਹਿਬ ਤੋਂ ਬਾਅਦ ਚਾਬੀਆਂ ਦਾ ਜਾਂ ਜੈਤੋ ਦਾ, ਤੁਹਾਨੂੰ ਉਹਦੇ 'ਚ ਵੀ ਮਿਲੇਗਾ ਵੀ ਕੈਨੇਡਾ 'ਚੋਂ, ਹਾਲਾਂ ਉਦੋਂ ਜੇ ਹਵਾਈ ਜਹਾਜ਼ ਨਹੀਂ ਸੀਗੇ, ਜਿਹੜੇ ਸਮੁੰਦਰੀ ਜਹਾਜ਼ਾਂ ਰਾਹੀਂ ਜਾਂਦੇ ਸੀ, ਔਰ ਕੋਈ ਵੀ ਜਿਹੜਾ ਮਤਾ ਜਾਂ ਮੁੱਦਾ ਅਕਾਲ ਤਖਤ ਸਾਹਿਬ ਤੋਂ ਕਦੇ ਆਇਆ। ਸੋ ਕੈਨੇਡਾ ਦੇ ਸਿੱਖਾਂ ਦੀ ਰਾਏ, ਉਹਨਾਂ ਦੀ ਈਵਨ ਜਦੋਂ ਸਿੱਖ ਰਹਿਤ ਮਰਿਆਦਾ ਦਾ ਫਾਈਨਲ ਜਿਹੜਾ ਅਪਰੂਵਲ ਹੁੰਦੀ ਹੈ, ਉਦੋਂ ਵੀ ਜਿਹੜੇ ਸੁਝਾਅ ਨੇ ਕਿ ਕੀ ਜਿਹੜਾ ਹੋਣਾ ਚਾਹੀਦਾ, ਉਹਦੇ 'ਚ ਵੀ ਤੁਸੀਂ ਕੈਨੇਡਾ ਦੀਆਂ ਸਿੱਖ ਜਥੇਬੰਦੀਆਂ
ਔਰ ਰੌਸ ਸਟਰੀਟ ਗੁਰਦੁਆਰਾ ਜਿਹੜਾ ਸਭ ਖਾਲਸਾ ਦੀਵਾਨ ਸੁਸਾਇਟੀ ਔਰ ਦੂਸਰੇ ਉਹਨਾਂ ਦੀ ਤੁਸੀਂ ਇਨਪੁਟ ਦੇਖ ਸਕਦੇ ਹੋ। ਔਰ ਜ਼ਾਹਰ ਹੈ ਕਿ ਵੀ ਜੇ ਉਸ ਜ਼ਮਾਨੇ 'ਚ ਜਦੋਂ ਅਜੇ ਸਿੱਖ 7-8 ਹਜ਼ਾਰ ਹੀ ਸੀ ਕੈਨੇਡਾ 'ਚ ਬ੍ਰਿਟਿਸ਼ ਐਮਪਾਇਰ ਦੇ ਖਿਲਾਫ ਜਦੋਂ ਗਦਰ ਪਾਰਟੀ ਬਣਾਈ ਤੇ 7,000 ਉਹਨਾਂ 'ਚੋਂ ਮੁੜ ਗਿਆ ਸੀ, ਉਦੋਂ ਤਾਂ ਨੰਬਰ ਵੀ ਨਹੀਂ ਸੀ ਕੋਈ ਔਰ ਬ੍ਰਿਟਿਸ਼ ਐਮਪਾਇਰ ਉਹਨਾਂ ਦੇ ਰਾਜ 'ਚ ਸੂਰਜ ਵੀ ਨਹੀਂ ਸੀ ਡੁੱਬਦਾ। ਤੇ ਜੇ ਉਦੋਂ ਇਹ ਸਪਿਰਿਟ ਸੀ ਤੇ ਉਹ ਕੈਨੇਡਾ ਦੇ ਸਿੱਖਾਂ ਦੀ ਸਪਿਰਿਟ ਹੁਣ ਤਾਂ 1 ਮਿਲੀਅਨ ਹੈ ਔਰ ਉਹੀ ਸਪਿਰਿਟ ਜਿਹੜੀ ਹੈ ਉਸ ਨੇ ਦੱਸਿਆ ਕਿ ਉਹ ਖਾਲਿਸਤਾਨ ਰੈਫਰੈਂਡਮ ਹੋਏ ਔਰ ਭਾਰਤ ਦੀ ਹਕੂਮਤ ਨੇ ਤਾਂ 40 ਸਾਲ ਪਹਿਲਾਂ ਇਸ ਪੋਟੈਂਸ਼ੀਅਲ ਨੂੰ ਦੇਖਦੇ ਆ ਵੀ ਕੈਨੇਡਾ ਦੇ ਸਿੱਖਾਂ 'ਚ ਜੇ ਉਹ ਭਾਰਤ ਨੂੰ ਆਜ਼ਾਦ ਕਰਾਉਣ ਲਈ ਗਦਰ ਪਾਰਟੀ ਬਣਾ ਕੇ ਫਾਂਸੀਆਂ ਦੇ ਰੱਸਿਆਂ ਤੇ ਚੜ੍ਹ ਸਕਦੇ ਨੇ, ਕਾਲੇ ਪਾਣੀ ਪਹੁੰਚ ਸਕਦੇ ਨੇ, ਵੀ ਇਹ ਤਾਂ ਖਾਲਿਸਤਾਨ ਬਣਾ ਕੇ ਹਟਣਗੇ। ਇਸ ਲਈ ਜੂਨ 84 ਤੋਂ ਇੱਕਦਮ ਬਾਅਦ ਉਹਨਾਂ ਨੇ 23 ਜੂਨ 1985 ਨੂੰ ਏਅਰ ਇੰਡੀਆ ਦਾ ਹਾਦਸਾ ਕਰਵਾ ਕੇ ਕੈਨੇਡੀਅਨ ਸਿੱਖਾਂ ਦੇ ਉੱਤੇ ਵੀ ਦਹਿਸ਼ਤਗਰਦੀ ਦਾ ਲੇਬਲ ਆਇਆ ਔਰ ਸਾਡੀ ਖਾਲਿਸਤਾਨ ਦੀ ਮੂਵਮੈਂਟ ਨੂੰ ਵੀ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ। ਔਰ ਉਹ ਵਰਤਾਰਾ ਲਗਾਤਾਰਤਾ ਨਾਲ ਕੈਨੇਡੀਅਨ ਏਜੰਸੀਆਂ ਦੀ ਫੇਲਿਅਰ ਸੀ। ਕੱਲਾ ਇਹੀ ਨਹੀਂ, ਲਗਾਤਾਰਤਾ ਨਾਲ ਫਿਰ ਕੈਨੇਡੀਅਨ ਸਿਸਟਮ ਨੂੰ ਭਾਰਤੀ ਏਜੰਸੀਆਂ ਮਿਸ ਫੀਡ ਕਰਦੀਆਂ ਰਹੀਆਂ ਇਨਫੋਰਮੇਸ਼ਨ। ਨਤੀਜੇ ਦੇ ਤੌਰ ਤੇ ਅਸੀਂ ਦੇਖਦੇ ਹਾਂ ਕਿ ਵੀ ਜਿਉਂ ਹੀ ਉਸ ਦਾ ਪਾਸਾ ਪਲਟਣਾ ਸ਼ੁਰੂ ਹੋਇਆ, ਆਲਰੇਡੀ ਉਹਨਾਂ ਦੀ ਮੌਜੂਦਗੀ, ਉਹਨਾਂ ਦੇ ਗੈਂਗਸਟਰ, ਉਹਨਾਂ ਦੇ ਗੁੰਡੇ, ਉਹਨਾਂ ਦੇ ਫਰੌਤੀ ਵਾਲੇ ਕੈਨੇਡਾ 'ਚ ਮੌਜੂਦ ਸੀ ਕਿ ਉਹਨਾਂ ਨੇ ਕਿਵੇਂ ਭਾਈ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਕੀਤਾ, ਸ਼ਰਦੂਲ ਸਿੰਘ ਦਾ ਮਰਡਰ ਕੀਤਾ। ਉਸ ਤੋਂ ਸਾਲ ਪਹਿਲਾਂ ਰਿਪਦਮਨ ਸਿੰਘ ਮਲਕ ਜਿਹਨੂੰ ਪਹਿਲਾਂ ਭਾਰਤ ਸੱਦ ਕੇ ਖਾਲਿਸਤਾਨ ਦੀ ਵਿਰੋਧਤਾ ਕਰਾਏ ਉਹਦਾ ਕੀਤਾ। ਔਰ ਕਿੰਨਿਆਂ ਨੂੰ ਜਿਹੜਾ ਡਿਊਟੀ ਟੂ ਵਾਰ ਨੋਟਿਸ ਦਿੱਤੇ ਗਏ। ਔਰ ਜੇ ਅਸੀਂ ਜਿਹੜੀ ਨਿਖਿਲ ਗੁਪਤਾ ਦੇ ਕੇਸ ਨਾਲ ਸੰਬੰਧਿਤ ਅਰੇਂਜਮੈਂਟ ਔਰ ਦੂਸਰੇ ਰਿਕਾਰਡਸ ਨੂੰ ਦੇਖੀਏ ਤੇ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਹੜਾ ਜਿਸ ਨੂੰ ਫਾਈਲ ਕੀਤਾ ਏਜੰਸੀਆਂ ਨੇ, ਉਸ ਤੋਂ ਬਾਅਦ 3 ਹੋਰ ਜਿਹੜੇ ਪ੍ਰੋਮੀਨੈਂਟ ਕੈਨੇਡੀਅਨ ਸਨ ਜਿਹੜੇ ਉਹਨਾਂ ਦੀ ਲਿਸਟ ਦੇ ਉੱਤੇ ਸੀ। ਉਹ ਕੌਣ ਸਨ ਇਹ ਤਾਂ ਜੇ ਟਰਾਇਲ ਦੇ ਵਿੱਚ ਇਹ ਕੇਸ ਗਿਆ ਫਰਦਰ ਡਿਟੇਲ ਆਈ ਤਾਂ ਸਾਹਮਣੇ ਆਏਗਾ। ਸੋ ਇਸ ਸਾਰੇ ਦੇ ਚੱਲਦਿਆਂ ਅਸੀਂ ਹਮੇਸ਼ਾ ਹੀ ਇਹ ਸਮਝਦੇ ਹਾਂ ਕਿ ਵੀ ਜਸਟਿਨ ਟਰੂਡੋ ਦੀ ਹਕੂਮਤ ਬੇਸ਼ੱਕ ਉਹਨਾਂ ਦੀ ਸੈਕੰਡ ਟਰਮ ਸੀ, ਪਹਿਲੀ ਟਰਮ ਵੇਲੇ ਵੀ ਇਹ ਚੈਲੰਜਸ ਸਨ। ਉਦੋਂ ਕੀ ਕਾਰਨ ਸਨ ਕਿ ਉਸ ਹਕੂਮਤ ਨੇ ਭਾਰਤ ਦੀ ਇੰਟਰਫੀਰੈਂਸ ਨੂੰ ਦੇਖਦਿਆਂ ਹੋਇਆਂ ਵੀ ਅੰਦਰੂਨੀ ਡਿਪਲੋਮੇਸੀ ਦਾ ਜ਼ਰੂਰ ਸਹਾਰਾ ਲਿਆ ਲੇਕਿਨ ਭਾਰਤੀ ਹਟੇ ਨਹੀਂ। ਔਰ ਇਵੈਂਚੁਅਲੀ ਜਦੋਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ ਫਿਰ ਜਸਟਿਨ ਟਰੂਡੋ ਨੇ ਪਬਲਿਕਲੀ ਕੱਲਾ ਪਾਰਲੀਮੈਂਟ ਜਿਹੜਾ ਉਹ ਪ੍ਰੈਸ ਕਾਨਫਰੰਸ ਕਰਕੇ ਨਹੀਂ, ਕੈਨੇਡਾ ਦੀ ਪਾਰਲੀਮੈਂਟ 'ਚ ਖਲੋ ਕੇ 18 ਸਤੰਬਰ 2023 ਨੂੰ ਭਾਰਤ ਨੂੰ ਸਿੱਧੇ ਤੌਰ ਤੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਔਰ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਲਈ ਦੋਸ਼ੀ ਦੱਸਿਆ। 6 ਉਹਨਾਂ ਦੇ ਟੌਪ ਡਿਪਲੋਮੈਟ ਇਨਕਲੂਡਿੰਗ ਸੰਜੇ ਸੂਰੀ, ਜਿਹੜਾ ਸੰਜੇ ਵਰਮਾ ਜਾਂ ਕੀ ਹੈ, ਜਿਹੜਾ ਉਹਨਾਂ ਦਾ ਹਾਈ ਕਮਿਸ਼ਨ ਸੀ, ਉਸ ਨੂੰ ਪਰਸੋਨਾ ਨਾਨ ਗ੍ਰੈਟਾ ਬਣਾ ਕੇ ਮੁਲਕ 'ਚੋਂ ਕੱਢਿਆ। ਔਰ ਉਸੇ ਪੀਰੀਅਡ 'ਚ ਇਨਕੁਆਇਰੀ ਆਰਡਰ ਕੀਤੀ ਜਸਟਿਸ ਹੌਕ ਦੀ ਅਗਵਾਈ 'ਚ, ਜਿਸ ਨੇ 192 ਸਫ਼ਿਆਂ ਦੀ ਰਿਪੋਰਟ 'ਚ ਭਾਰਤ ਨੂੰ 2019-2021 ਦੀਆਂ ਫੈਡਰਲ ਚੋਣਾਂ 'ਚ ਦਖਲਅੰਦਾਜ਼ੀ ਦੇ ਲਈ ਦੋਸ਼ੀ ਦੱਸਿਆ। ਫਿਰ ਅਸੀਂ ਦੇਖਦੇ ਹਾਂ ਕਿ ਇਸੇ ਲਿਬਰਲ ਪਾਰਟੀ ਨੇ ਰੂਬੀ ਢੱਲਾ ਔਰ ਚੰਦਰਾ ਆਰੀਆ ਇਹਨਾਂ ਦੋਨਾਂ ਨੂੰ ਵੀ ਜਿਹੜਾ ਲੀਡਰਸ਼ਿਪ ਕੰਟੈਸਟ 'ਚੋਂ ਵੀ ਬਾਹਰ ਕੱਢਿਆ ਔਰ ਚੰਦਰਾ ਆਰੀਆ ਨੂੰ ਵੀ ਬਾਹਰ ਕੱਢਿਆ ਕਿਉਂਕਿ ਉਹਨਾਂ ਦੇ ਸਿੱਧੇ ਤੌਰ 'ਤੇ ਇੰਡੀਅਨ ਏਜੰਸੀਆਂ ਨਾਲ ਸੰਬੰਧ ਜਿਹੜੇ ਉਹਨਾਂ ਦੀ ਪੋਲੀਟੀਕਲ ਲੀਡਰਸ਼ਿਪ ਔਰ ਦੂਜੇ ਰਾਹੀਂ ਇਹ ਸਾਹਮਣੇ ਆਏ। ਔਰ ਇਸ ਸਾਰੇ ਦੇ ਚੱਲਦਿਆਂ ਬੇਸ਼ੱਕ ਜਦੋਂ ਅਸੀਂ ਜਸਟਿਨ ਟਰੂਡੋ ਦੇ ਪੀਰੀਅਡ ਦੇ ਅਖੀਰਲੇ ਦੌਰ 'ਚ ਉਹਨਾਂ ਦੀ ਇਕਨੋਮਿਕਲ ਫਰੰਟ ਦੇ ਉੱਤੇ ਜਿਹੜੀ ਹੈ ਨਾਕਾਮਯਾਬੀ ਦੀ ਬਦੌਲਤ ਉਹਨਾਂ ਦੇ ਅਸਤੀਫੇ ਦੇਣ ਦੀ ਗੱਲ ਕਰਦੇ ਹਾਂ ਤੇ ਨਵੀਂ ਲੀਡਰਸ਼ਿਪ ਜਿਹੜੀ ਹੈ ਮਿਸਟਰ ਕਾਰਨੀ ਦੇ ਰੂਪ ਦੇ ਵਿੱਚ ਸਾਹਮਣੇ ਆਈ ਹੈ ਔਰ ਉਹਨਾਂ ਨੇ ਸਨੈਪ ਪੋਲਸ ਜਿਹੜੀਆਂ ਚੋਣਾਂ ਅਕਤੂਬਰ 'ਚ ਹੋਣੀਆਂ ਸੀ ਉਹ ਅਪ੍ਰੈਲ ਦੇ ਵਿੱਚ ਹੋਣ ਜਾ ਰਹੀਆਂ ਨੇ। 28 ਅਪ੍ਰੈਲ ਆਲਰੇਡੀ ਡਿਕਲੇਅਰਡ ਡੇਟ ਹੈ ਜਿਸ ਦਿਨ ਕੈਨੇਡਾ ਵਾਸੀਆਂ ਨੇ ਕੈਨੇਡੀਅਨ ਪਾਰਲੀਮੈਂਟ ਦੇ ਲਈ ਵੋਟਾਂ ਪਾਉਣੀਆਂ ਨੇ। ਜ਼ਾਹਰ ਹੈ ਕਿ ਸਿੱਖ ਜਿਹੜੇ ਨੇ ਕੈਨੇਡਾ ਦੇ ਵਿੱਚ ਸ਼ੁਰੂ ਤੋਂ ਹੀ ਐਕਟਿਵ ਰਹੇ, 47 ਤੋਂ ਬਾਅਦ ਹੀ ਬਹੁਤਿਆਂ ਨੂੰ ਤਾਂ ਵੋਟ ਦਾ ਹੱਕ ਮਿਲਿਆ। ਲੇਕਿਨ ਇਹਦੇ 'ਚ ਤੁਸੀਂ ਜੇ 3-4 ਪਾਰਟੀਆਂ ਹੀ ਦੇਖੋ, ਉਹਨਾਂ ਦੇ ਵਿੱਚ ਇੱਕ ਸਟੇਜ 'ਤੇ ਰਿਫਾਰਮ ਪਾਰਟੀ ਵੀ ਆਈ ਸੀ, ਉਹਦੇ 'ਚ ਵੀ ਸਿੱਖਾਂ ਦੀ ਜਿਹੜੀ ਹੈ ਨੁਮਾਇੰਦਗੀ ਸੀ ਔਰ
ਗੁਰਬੰਤ ਗਰੇਵਾਲ ਮੈਂਬਰ ਪਾਰਲੀਮੈਂਟ ਉਸ ਪਾਰਟੀ ਤੋਂ ਬਣੇ ਸੀ। ਮੋਸਟਲੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਿੱਖਾਂ ਦੀ ਫੇਵਰੇਟ ਪਾਰਟੀ NDP ਰਹੀ ਹੈ, ਨੈਸ਼ਨਲ ਡੈਮੋਕ੍ਰੈਟਿਕ ਪਾਰਟੀ, ਜਿਹਦੇ ਲੀਡਰ ਜਗਮੀਤ ਸਿੰਘ ਇੱਕ ਅੰਮ੍ਰਿਤਧਾਰੀ ਸਿੰਘ ਨੇ। ਔਰ ਇਹ ਟਰੂਡੋ ਦੀ ਜਿਹੜੀ ਪ੍ਰੀਵੀਅਸ ਹਕੂਮਤ ਹੈ ਉਹ ਉਨੀਆਂ ਸੀਟਾਂ ਨਹੀਂ ਸੀ ਲਿਜਾ ਸਕੀ, ਔਰ NDP ਦੀ ਮਦਦ ਦੇ ਨਾਲ ਹੀ ਜਿੰਨਾ ਪੀਰੀਅਡ ਉਹਨਾਂ ਨੇ ਕੱਢਿਆ ਉਹ NDP ਨੇ ਏਜੰਡਾ ਬੇਸਡ ਸਪੋਰਟ ਦਿੱਤੀ। ਔਰ ਬ੍ਰਿਟਿਸ਼ ਕੋਲੰਬੀਆ 'ਚ ਲੋਕਲ ਜਿਹੜੀ ਸਰਕਾਰ ਬਣਦੀ ਹੈ ਮੋਸਟ ਆਫ ਦਾ ਟਾਈਮ NDP ਦੀ ਬਣਦੀ ਹੈ, ਹੁਣ ਵੀ NDP ਹੈ। ਔਰ ਜਗਮੀਤ ਸਿੰਘ ਹੋਰਾਂ ਦੀ ਆਪਣੀ ਸੀਟ ਵੀ, ਭਾਵੇਂ ਉਹਨਾਂ ਦਾ ਸੰਬੰਧ ਪਹਿਲਾਂ ਓਨਟਾਰੀਓ ਦੇ ਨਾਲ, ਉਹ ਇੱਕ ਅਟਰਨੀ ਨੇ, ਔਰ ਓਨਟਾਰੀਓ 'ਚ ਉਹ MPP ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਓਨਟਾਰੀਓ ਦੇ ਵੀ ਸਨ, ਪਰ ਉਹਨਾਂ ਨੇ ਵੱਡਾ ਰੋਲ ਫੈਡਰਲ ਲੈਵਲ 'ਤੇ ਪਲੇ ਕਰਨਾ ਸੀ। ਉਹਨਾਂ ਨੇ ਬ੍ਰਿਟਿਸ਼ ਕੋਲੰਬੀਆ ਦੀ ਕਨਸਟੀਚੁਐਂਸੀ ਨੂੰ ਚੁਣਿਆ ਜਿੱਥੋਂ ਉਹ ਨੁਮਾਇੰਦਗੀ ਕਰਦੇ ਨੇ, ਔਰ ਮੇਰਾ ਖਿਆਲ ਹੈ 25-26 ਸੀਟਾਂ ਉਹਨਾਂ ਦੀ ਪਾਰਟੀ ਕੋਲ ਨੇ, ਔਰ ਉਹਨਾਂ ਨੇ ਆਪਣੇ ਤੌਰ 'ਤੇ ਆਪਣੀ ਥਾਂ ਬਣਾਈ ਹੈ। ਸੋ ਉਹਨਾਂ ਦੇ ਨਾਲ, ਕਿਉਂਕਿ NDP ਦਾ ਬ੍ਰਿਟਿਸ਼ ਕੋਲੰਬੀਆ 'ਚ ਸਿੱਖਾਂ ਦੀ ਵੋਟ ਦੋ ਪਾਸੇ ਡਿਵਾਈਡ ਹੁੰਦੀ ਹੈ। ਇੱਕ ਪਾਸੇ ਲਿਬਰਲ ਪਾਰਟੀ ਜ਼ਾਹਰ ਹੈ, ਲਿਬਰਲ ਪਾਰਟੀ ਸ਼ੁਰੂ ਤੋਂ ਹੀ ਸਿੱਖਾਂ ਦੀ ਫੈਡਰਲ ਲੈਵਲ 'ਤੇ, NDP ਤਾਂ ਲੋਕਲ ਲੈਵਲ ਦੀ ਪਾਰਟੀ ਰਹੀ ਹੈ, ਫੈਡਰਲ ਲੈਵਲ 'ਤੇ ਪਸੰਦੀਦਾ ਪਾਰਟੀ ਰਹੀ। ਜਸਟਿਨ ਟਰੂਡੋ ਤੋਂ ਪਹਿਲਾਂ ਟਰੂਡੋ ਦੇ ਫਾਦਰ ਵੀ ਔਰ ਦੂਸਰੇ ਵੀ, ਹਾਲਾਂ ਬਹੁਤ ਵਾਰ ਜਿਹੜੀ ਕੰਜ਼ਰਵੇਟਿਵ ਪਾਰਟੀ ਹੈ ਉਹਦੇ 'ਚ ਵੀ ਸਿੱਖਾਂ ਦੀ ਸ਼ਮੂਲੀਅਤ ਬਹੁਤ ਘੱਟ ਰਹੀ ਹੈ, ਕਿਉਂਕਿ ਬਹੁਤ ਵਾਰੀ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਜ਼ਿਆਦਾ ਪ੍ਰੋ ਇੰਡੀਆ ਵੀ ਔਰ ਜਿਹੜੇ ਨੇ ਉਹ ਅਪਰਚੂਨਿਸਟ, ਔਰ ਵਿਦਨ ਕੈਨੇਡਾ ਵੀ ਜਿਹੜੀਆਂ ਕੰਜ਼ਰਵੇਟਿਵ ਪਾਰਟੀ ਦੀਆਂ ਨੀਤੀਆਂ ਹੁੰਦੀਆਂ ਨੇ ਉਹ ਕਦੇ ਵੀ ਜਿਹੜੀ ਇਮੀਗ੍ਰੈਂਟ ਪਾਪੂਲੇਸ਼ਨ ਹੈ ਉਹਨੂੰ ਸੂਟ ਨਹੀਂ ਕਰਦੀਆਂ। ਸੋ ਜ਼ਾਹਰ ਹੈ ਕਿ ਵੀ ਇਸ ਮੁੱਦੇ ਦੇ ਉੱਤੇ ਜੋ ਸਿੱਖਾਂ ਦੇ ਖਿਲਾਫ ਪਿਛਲੇ 2.5 ਸਾਲ ਦੇ ਵਿੱਚ ਵਾਪਰਿਆ, ਜਸਟਿਨ ਟਰੂਡੋ ਨੇ ਆਪਣੇ ਐਕਸ਼ਨਸ ਦੇ ਨਾਲ ਔਰ ਆਪਣੀ ਸਟੈਡਫਾਸਟਨੈਸ ਔਰ ਬੋਲਡਨੈਸ ਦੇ ਨਾਲ ਸਿੱਖਾਂ ਦੇ ਵਿੱਚ ਤਾਂ ਥਾਂ ਬਣਾਈ ਹੈ। ਔਰ NDP ਜ਼ਾਹਰ ਹੈ ਜਗਮੀਤ ਸਿੰਘ ਦੀ ਹੋਂਦ, ਔਰ ਦੂਜਾ ਉਹ ਵੀ ਇੱਕ ਆਪਣਾ ਉਹਨਾਂ ਦੀ ਪਸੰਦੀਦਾ ਪਾਰਟ ਹੈ। ਕੰਜ਼ਰਵੇਟਿਵ ਪਾਰਟੀ ਜਿਸ ਦਾ ਹੁਣ ਜਿਹਦਾ ਤਾਂ ਇਹ ਵੀ ਸਾਹਮਣੇ, ਜਿਵੇਂ ਕੱਲ੍ਹ ਦੀਆਂ ਖਬਰਾਂ 'ਚ ਅਸੀਂ ਗਲੋਬ ਐਂਡ ਮੇਲ ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿ ਮਿਸਟਰ ਪਿਆਰੇ ਦੀ ਜਿਹੜੀ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਦੀ ਚੋਣ ਸੀ ਉਹਦੇ 'ਚ ਵੀ ਇੰਡੀਆ ਨੇ ਇੰਟਰਫੀਅਰ ਕੀਤਾ, ਔਰ 2019-2021 'ਚ ਕੰਜ਼ਰਵੇਟਿਵ ਪਾਰਟੀ ਦੇ ਹੱਕ 'ਚ ਹੀ ਇੰਟਰਫੇਰੈਂਸ ਸੀ ਇੰਡੀਆ ਦੀ। ਹਾਲਾਂਕਿ ਕੰਜ਼ਰਵੇਟਿਵਸ ਨੇ ਵੀ ਇਹ ਦੇਖਦਿਆਂ ਹੋਇਆਂ ਕਿ ਸਿੱਖਾਂ ਦਾ ਪੋਟੈਂਸ਼ੀਅਲ ਹੈ, ਇਸ ਵਾਰ ਹੋਲੇ ਮਹੱਲੇ ਦੇ ਮੌਕੇ 'ਤੇ ਮਿਸਟਰ ਪਿਆਰੇ ਨੇ ਜਿਹੜਾ ਕੰਜ਼ਰਵੇਟਿਵ ਪਾਰਟੀ ਲੀਡਰ ਹੈ ਔਰ ਇਸ ਵੇਲੇ ਜਿਹੜੀ ਪ੍ਰਾਈਮ ਮਿਨਿਸਟਰੀਅਲ ਅਹੁਦੇ ਦੀ ਚੋਣ ਹੈ, ਉਹਨੂੰ ਦੋਨਾਂ ਦੇ ਹੀ ਲੀਡਰ ਆਲਰੇਡੀ ਮਿਸਟਰ ਕਾਰਨੀ ਜਿਹੜੇ ਬੈਂਕ ਆਫ ਇੰਗਲੈਂਡ ਦੇ ਵੀ ਔਰ ਦੂਸਰੇ ਦੇ ਆਧਾਰ 'ਤੇ ਵੀ ਆਰਥਿਕ ਤੌਰ ਦੇ ਉੱਤੇ ਉਹਨਾਂ ਨੇ ਇਸ਼ੂ ਵੀ ਖੜੇ ਕੀਤੇ ਨੇ, ਟਰੰਪ ਦੇ ਨਾਲ ਵੀ ਆਡਾ ਲਿਆ ਸਿੱਧਾ। ਔਰ ਅੱਜ ਵੀ ਉਹਨਾਂ ਦੀ ਇਹ ਸਟੇਟਮੈਂਟ ਕਿ ਵੀ ਇਹ ਜਿਹੜਾ ਜਦੋਂ ਹੁਣ ਆਟੋ ਇੰਡਸਟਰੀ ਦੇ ਉੱਤੇ ਵੀ 25% ਟੈਰਿਫ ਠੋਕ ਦਿੱਤੀ ਹੈ ਟਰੰਪ ਨੇ, ਤਾਂ ਉਹਨੇ ਕਿਹਾ ਵੀ ਇਟਸ ਲਾਈਕ ਡਿਕਲੇਅਰਿੰਗ ਏ ਵਾਰ, ਇਕਨੋਮਿਕਲ ਵਾਰ ਅਗੇਂਸਟ ਕੈਨੇਡਾ। ਸੋ ਇਸ ਬਿਟਰਨੈਸ ਦੇ ਵਿੱਚ ਔਰ ਕੈਨੇਡੀਅਨ ਜਿਹੜੇ ਨੇ, ਜਿਵੇਂ ਅਸੀਂ ਦੱਸਿਆ ਸੀ ਕਿ ਬਹੁਤ ਸਾਰੀਆਂ ਫਲਾਈਟਸ ਵੀ ਅਮਰੀਕਾ ਦੀਆਂ ਕੈਂਸਲ ਕੀਤੀਆਂ ਨੇ ਉਹਨਾਂ ਦੀਆਂ 에ਅਰਲਾਈਨਸ ਨੇ, ਕਿਉਂਕਿ ਪੈਸੇਂਜਰਸ ਨੇ ਵੀ ਜਿਹੜਾ ਹੈ ਉਹ ਬਾਈਕਾਟ ਲਾਈਨ ਕਿ ਜੇ ਵੈਕੇਸ਼ਨ ਕਰਨੀ ਹੈ ਤਾਂ ਆਪਣੇ ਮੁਲਕ 'ਚ ਕਰਾਂਗੇ। ਬਹੁਤ ਸਾਰੇ ਅਮਰੀਕਨ ਪ੍ਰੋਡਕਟ ਵੀ ਸ਼ੈਲਵਸ ਤੋਂ, ਖਾਸ ਤੌਰ 'ਤੇ ਵਿਸਕੀ, ਵਾਈਨ, ਉਹ ਉਹਨਾਂ ਨੇ ਰਿਮੂਵ ਕੀਤੇ ਨੇ। ਸੋ ਇਸ ਸਾਰੇ ਸਿਨੈਰੀਓ ਦੇ ਵਿੱਚ 28 ਅਪ੍ਰੈਲ ਦੀਆਂ ਚੋਣਾਂ ਨੂੰ ਲੈ ਕੇ ਸਿੱਖਾਂ ਦੇ ਸਾਹਮਣੇ ਇਹ ਚੈਲੰਜ ਹੈ ਕਿ ਵੀ ਉਹ ਕਿਹਨੂੰ ਵੋਟ ਪਾਉਣ। ਔਰ ਮੈਂ ਸਮਝਦਾ ਵੀ ਇਸ ਮਾਮਲੇ 'ਚ ਸਿੱਖ ਫੈਡਰੇਸ਼ਨ ਕੈਨੇਡਾ ਨੇ UK ਮਾਡਲ ਫੋਲੋ ਕੀਤਾ, ਔਰ ਸਿੱਖ ਫੈਡਰੇਸ਼ਨ UK ਉਹਨਾਂ ਨੇ ਇੱਕ ਸਟੇਜ ਦੇ ਉੱਤੇ ਬਹੁਤ ਵਰੇ ਪਹਿਲਾਂ, ਜਿਸ ਨੂੰ ਉਹਨਾਂ ਨੇ ਸਿੱਖ ਏਜੰਡਾ ਦਾ ਨਾਂ ਦਿੱਤਾ ਸੀ, ਜਿਹਦੇ ਥੱਲੇ ਉਹਨਾਂ ਦੇ 10 ਪੁਆਇੰਟਸ ਹੁੰਦੇ ਸੀ ਕਿ ਵੀ ਉਹਨਾਂ ਦਾ ਸੀ ਕਿ ਵੀ ਸਾਨੂੰ ਬਜਾਏ ਅਸੀਂ ਕਿਸੇ ਇੱਕ ਪਾਰਟੀ ਦੀ ਪੂਛ ਫੜ ਕੇ ਬੈਠੇ ਰਹੀਏ, ਸਾਨੂੰ ਓਪਨ ਰਹਿਣਾ ਚਾਹੀਦਾ, ਸਾਨੂੰ ਇਸ਼ੂ ਬੇਸਡ ਸਪੋਰਟ ਮੰਗਣੀ ਚਾਹੀਦੀ ਹੈ ਔਰ ਉਹਦੇ 'ਤੇ ਆਧਾਰਿਤ ਹੀ ਹਮਾਇਤ ਕਰਨੀ ਚਾਹੀਦੀ ਹੈ। ਔਰ ਇਸ ਲਈ ਉਸ ਏਜੰਡੇ 'ਚ ਕਿ ਭਾਈ ਤੁਸੀਂ ਲੋਕਲ ਕੀ ਕਰੋਗੇ ਸਿੱਖਾਂ ਲਈ, ਜਾਂ ਜਿਹੜੀਆਂ ਵੀ UK ਦੀਆਂ ਆਪਣੀਆਂ ਸੀ, ਉਹਦੇ 'ਚ ਫਿਰ ਇੱਕ ਨੁਕਤਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਵੀ ਸੀ ਕਿ ਵੀ ਤੁਸੀਂ ਸਿੱਖਾਂ ਦੇ ਸਵੈ ਨਿਰਣੇ ਦੇ ਹੱਕ ਦੀ ਮੰਗ ਦੀ ਹਮਾਇਤ ਕਰੋਗੇ ਕਿ ਨਹੀਂ। ਬਾਕੀ ਜੂਨ 84 ਦਾ ਕਮਿਸ਼ਨ ਬਣਾਉਣਾ ਜਾਂ ਜਿਹੜੀਆਂ ਹੋਰ ਨੀਤੀਆਂ ਨੇ ਉਹਨਾਂ ਦੇ ਉੱਤੇ ਆਧਾਰਿਤ ਹੁੰਦਾ ਸੀ। ਸੋ ਹੁਣ ਕਿਉਂਕਿ ਸਿੱਖ ਫੈਡਰੇਸ਼ਨ ਦੇ 4 ਮੁਲਕਾਂ ਦੇ ਵਿੱਚ UK, ਕੈਨੇਡਾ, ਆਸਟ੍ਰੇਲੀਆ ਔਰ ਅਮਰੀਕਾ ਜੁਆਇੰਟ ਵੀ ਲਾਂਚ ਹੋਈ ਹੈ,
ਔਰ ਮੈਨੂੰ ਖੁਸ਼ੀ ਹੈ ਕਿ ਵੀ ਇਸ ਵਾਰ ਦੀਆਂ ਚੋਣਾਂ ਨੂੰ ਲੈ ਕੇ ਸਿੱਖ ਫੈਡਰੇਸ਼ਨ ਕੈਨੇਡਾ ਨੇ ਜਿਹੜਾ 2025 ਕੈਨੇਡਾ ਇਲੈਕਸ਼ਨ ਗਾਈਡ ਕੈਂਡੀਡੇਟ ਕੁਐਸਚਨੇਅਰ ਇਹ ਉਹਨਾਂ ਨੇ ਅੱਜ ਜਾਰੀ ਕੀਤਾ ਹੈ, ਕਿਉਂਕਿ ਕੈਨੇਡਾ ਦੇ ਵਿੱਚ ਲਗਭਗ 30 ਪਾਰਲੀਮਾਨੀ ਹਲਕੇ ਐਸੇ ਨੇ ਜਿਨ੍ਹਾਂ ਦੇ ਵਿੱਚ ਸਿੱਖਾਂ ਦੀ ਵੋਟ ਡਿਸਾਈਡਿੰਗ ਵੋਟ ਹੈ। ਹੁਣ ਬਜਾਏ ਕਿ ਕੋਈ ਤੁਸੀਂ ਇੱਕ ਦੇ ਨਾਲ ਰੱਖੋ ਜਾਂ ਦੂਸਰੇ ਨੂੰ, ਪਹਿਲਾਂ ਇਹ ਜਿਹੜੇ 5 ਸਵਾਲ ਪ੍ਰੋਮੀਨੈਂਟਲੀ ਇਸ ਇਲੈਕਸ਼ਨ ਗਾਈਡ ਦੇ ਵਿੱਚ ਹਰ ਉਮੀਦਵਾਰ ਨੂੰ ਟਾਈਮ ਬੌਂਡ ਰੱਖ ਕੇ ਦਿੱਤੇ ਗਏ ਨੇ। ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ ਵੀ ਸਿੱਖ ਫੈਡਰੇਸ਼ਨ ਕੈਨੇਡਾ ਅਬਾਊਟ ਦਾ ਸਿੱਖ ਫੈਡਰੇਸ਼ਨ ਉਹਨਾਂ ਦੀ 2025 ਕੈਨੇਡਾ ਇਲੈਕਸ਼ਨ ਗਾਈਡ ਕੈਂਡੀਡੇਟ ਕੁਐਸਚਨੇਅਰ। ਹੁਣ ਇਸ ਦੇ ਵਿੱਚ 5 ਸਵਾਲ ਜਿਹੜੇ ਹਰ ਕੈਂਡੀਡੇਟ ਨੂੰ ਦਿੱਤੇ ਜਾਣਗੇ ਕਿ ਇਹਨਾਂ ਦੇ ਤੁਸੀਂ ਟਾਈਮ ਬੌਂਡ ਜਵਾਬ ਦਿਓ। ਜੇ ਉਹਨਾਂ ਨੇ ਨਹੀਂ ਵੀ ਦਿੱਤੇ ਤੇ ਉਹਨਾਂ ਨੂੰ ਜਿਹੜਾ ਉਹ ਜਨਤਕ ਕਰਨਗੇ ਤਾਂ ਕਿ ਟਰਾਂਸਪੇਰੈਂਟਲੀ ਵੋਟਾਂ ਪੈਣ ਤੋਂ ਪਹਿਲਾਂ ਪਤਾ ਹੋਏ ਵੀ ਇਸ ਪਾਰਲੀਮਾਨੀ ਹਲਕੇ ਦੇ ਵਿੱਚ ਜਿਹੜੇ ਅੱਡ-ਅੱਡ ਪਾਰਟੀਆਂ ਦੇ ਕੈਂਡੀਡੇਟ ਖੜੇ ਨੇ ਉਹਨਾਂ ਦੀ ਕੀ ਪੋਜੀਸ਼ਨ ਹੈ ਇਹਨਾਂ 5 ਸਵਾਲਾਂ ਦੇ ਉੱਤੇ, ਔਰ ਉਹਦੇ 'ਚ ਉਹਨਾਂ ਦੀ ਟਾਈਮ ਲਾਈਨ ਹੋਏਗੀ ਜਵਾਬ ਦੇਣ ਦੀ। ਔਰ ਜ਼ਾਹਰ ਹੈ ਵੀ ਉਹਦੇ 'ਚ ਜਿਹੜੇ ਪ੍ਰਮੁੱਖ ਤੌਰ ਦੇ ਉੱਤੇ ਜਿਹੜੇ ਸਵਾਲ ਨੇ ਉਹਨਾਂ 'ਚ ਫੋਰਨ ਇੰਟਰਫੇਰੈਂਸ ਦਾ ਮਾਮਲਾ ਹੈ, ਟਰਾਂਸਨੈਸ਼ਨਲ ਰਿਪਰੈਸ਼ਨ ਦਾ ਹੈ ਔਰ ਪ੍ਰੋਟੈਕਸ਼ਨ ਸਿਵਲ ਲਿਬਰਟੀਜ਼ ਦੇ ਨਾਲ ਸੰਬੰਧਿਤ ਹੈ। ਕੁਇਕਲੀ ਮੈਂ ਉਹਨਾਂ ਸਵਾਲਾਂ ਨੂੰ ਜਿਹੜਾ ਉਹਨਾਂ ਨੇ ਕੈਂਡੀਡੇਟਸ ਲਈ ਫਰੇਮ ਕੀਤਾ ਉਹਦੇ 'ਚ ਉਹਨਾਂ ਨੇ ਪਹਿਲਾਂ ਤਾਂ ਬੈਕਗਰਾਊਂਡ ਵੀ ਦਿੱਤੀ ਹੈ ਕਿ ਕੈਨੇਡਾ 'ਚ ਫੋਰਨ ਇੰਟਰਫੇਰੈਂਸ ਕਮਿਸ਼ਨ ਨੇ ਆਪਣੀ ਰਿਪੋਰਟ 'ਚ ਕਨਫਰਮ ਕੀਤਾ ਹੈ ਕਿ ਕਿਵੇਂ ਇੰਡੀਅਨ ਗਵਰਨਮੈਂਟ ਦੀ ਇੰਟਰਫੇਰੈਂਸ ਰਹੀ ਹੈ। ਔਰ ਇਸ 'ਚ ਉਹਨਾਂ ਦਾ ਸਵਾਲ ਹੈ ਕੰਬੈਟਿੰਗ ਐਂਟੀ ਸਿੱਖ ਹੇਟ, what step will you take to ensure Sikh community organizations receive adequate funding and resources in order to support capacity building and develop resilience against rising anti-Sikh hate? ਪਹਿਲਾ ਸਵਾਲ ਇਹ ਹੋਏਗਾ ਕਿ ਇਹ ਦੱਸੋ ਵੀ ਤੁਸੀਂ ਉਹ ਕਿਹੜੇ ਕਦਮ ਚੁੱਕੋਗੇ ਜਿਹਦੇ ਰਾਹੀਂ ਤੁਸੀਂ ਸਿੱਖ ਕਮਿਊਨਿਟੀ ਦੀਆਂ ਆਰਗੇਨਾਈਜੇਸ਼ਨਸ ਨੂੰ ਐਡਿਕੁਏਟ ਫੰਡਿੰਗ ਔਰ ਸਾਧਨ ਪ੍ਰੋਵਾਈਡ ਕਰੋ ਤਾਂ ਕਿ ਉਹ ਇੱਕ ਰੈਜ਼ੀਲੀਅੰਸ ਖੜੀ ਕਰ ਸਕਣ ਜਿਹੜੀ ਐਂਟੀ ਸਿੱਖ ਹੇਟ ਹੈ ਉਹਨੂੰ ਕਾਊਂਟਰ ਕਰਨ ਦੇ ਲਈ ਤੁਸੀਂ ਕੀ ਕਰੋਗੇ। ਸੋ ਇਹ ਪਹਿਲਾ ਸਵਾਲ ਹੈ। ਦੂਸਰਾ, ਪ੍ਰੋਟੈਕਟਿੰਗ ਸਿਵਲ ਲਿਬਰਟੀਜ਼ ਐਂਡ ਰਿਲੀਜੀਅਸ ਫਰੀडम्स, given the alarming spike in hate crimes against visible minorities like the Sikh community, do you agree that the government of Canada must take steps to ensure that racialized communities are not subject to intolerance and systematic discrimination? ਕਿ ਵੀ ਜਿਹੜੀ ਹੇਟ ਕ੍ਰਾਈਮ ਹੈ ਵਿਜ਼ੀਬਲ ਮਾਈਨੋਰਟੀਜ਼ ਦੇ ਖਿਲਾਫ ਸਿੱਖਾਂ ਦੇ, ਕੀ ਤੁਸੀਂ ਸਹਿਮਤ ਹੋ ਕਿ ਵੀ ਗਵਰਨਮੈਂਟ ਆਫ ਕੈਨੇਡਾ ਉਹ ਸਟੈਪ ਚੁੱਕੇ ਤਾਂ ਕਿ ਜਿਹੜੀਆਂ ਜਿਨ੍ਹਾਂ ਕਮਿਊਨਿਟੀਜ਼ ਦੇ ਵਿੱਚ ਰੇਸ਼ੀਅਲਿਜ਼ਮ ਹੈ ਉਹਨਾਂ ਨੂੰ ਜਿਹੜੀਆਂ ਨੇ ਉਹ ਇਨਟੋਲਰੈਂਸ ਔਰ ਸਿਸਟਮੈਟਿਕ ਡਿਸਕ੍ਰਿਮੀਨੇਸ਼ਨ ਤੋਂ ਉਹਨਾਂ ਦਾ ਬਚਾਅ ਹੋਏ, ਕਿਉਂਕਿ ਇਹ ਵੀ ਇੱਕ ਇੰਪੋਰਟੈਂਟ ਸਵਾਲ ਹੈ। ਤੀਸਰਾ ਸਵਾਲ, ਫੋਰਨ ਇੰਟਰਫੇਰੈਂਸ ਐਂਡ ਟਰਾਂਸਨੈਸ਼ਨਲ ਰਿਪਰੈਸ਼ਨ, do you agree that government of Canada should take more steps to inform Canadians about all forms of foreign interference activity in Canada? ਕਿ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਕੈਨੇਡਾ ਦੀ ਗਵਰਨਮੈਂਟ ਨੂੰ ਹੋਰ ਵੀ ਕਦਮ ਚੁੱਕਣੇ ਚਾਹੀਦੇ ਨੇ ਕੈਨੇਡੀਅਨਸ ਨੂੰ ਇਹ ਦੱਸਣ ਦੇ ਲਈ ਕਿ ਕਿਹੜੀ ਫੋਰਨ ਵਿਦੇਸ਼ੀ ਦਖਲਅੰਦਾਜ਼ੀ ਕੀ ਹੈ, ਕੌਣ ਕਰ ਰਿਹਾ ਹੈ ਔਰ ਉਹਨੂੰ ਕਾਊਂਟਰ ਕਿਵੇਂ ਕੀਤਾ ਜਾ ਸਕਦਾ ਹੈ। ਚੌਥਾ ਸਵਾਲ ਹੈ ensuring justice and accountability. Do you agree that all individuals who have been involved in criminal activities in Canada on behalf of a foreign government should face consequences for their actions? ਕਿ ਵੀ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਜਿਹੜੇ ਕੈਨੇਡਾ 'ਚ ਕਿਸੇ ਵਿਦੇਸ਼ੀ ਸਰਕਾਰ ਦੇ ਲਈ ਕ੍ਰਿਮੀਨਲ ਐਕਟੀਵਿਟੀ 'ਚ ਮੁਲਵਸ ਨੇ ਉਹਨਾਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਮਿਲਣੀ ਚਾਹੀਦੀ ਹੈ, ਮਤਲਬ prosecution, accountability. और लास्ट सवाल है maintaining meaningful charter protections. Do you agree that Canada's legal processes and security agencies should not be pressured or misused to target political dissidents in Canada? ਕਿ ਕੀ ਤੁਸੀਂ ਇਸ ਗੱਲ ਦੇ ਨਾਲ ਸਹਿਮਤ ਹੋ ਕਿ ਵੀ ਇਹ ਜਿਹੜੀਆਂ ਨੇ ਤੁਹਾਡੀਆਂ ਸਿਕਿਉਰਿਟੀ ਏਜੰਸੀਜ਼ ਔਰ ਕਾਨੂੰਨੀ ਤੌਰ ਦੇ ਉੱਤੇ ਇਹਨਾਂ ਤਾਕਤਾਂ ਦੀ ਜਿਹੜਾ ਕੋ ਵਰਤੋਂ ਨਹੀਂ ਹੋਏਗੀ
ਤਾਂ ਕਿ ਜਿਹੜੇ ਤੁਹਾਡੇ ਨਾਲ ਸਹਿਮਤ ਨਹੀਂ ਨੇ ਸਿਆਸੀ ਤੌਰ ਤੇ ਉਹਨਾਂ ਨੂੰ ਤੁਸੀਂ ਜਿਹੜਾ ਹਰਾਸ ਕਰੋ ਜਾਂ ਉਹਨਾਂ ਨੂੰ ਟਾਰਗੇਟ ਕਰੋ। ਸੋ ਮੈਂ ਸਮਝਦਾ ਵੀ ਬੜੇ ਜੈਨੂਇਨ ਸਵਾਲ ਨੇ, ਹਾਲਾਂਕਿ ਇਹਨਾਂ ਦਾ ਪਹਿਲਾ ਸਟੈਪ ਹੈ। ਅਦਰਵਾਈਜ਼ ਜੇ ਜਿਉਂ-ਜਿਉਂ ਇਹ ਪ੍ਰੋਸੈਸ ਮੈਚੁਰ ਹੋਏਗੀ ਫਿਰ ਸਿੱਧੇ ਤੌਰ ਦੇ ਉੱਤੇ ਵੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਔਰ ਦੂਸਰੇ ਮੁੱਦਿਆਂ ਦੇ ਉੱਤੇ ਹੋਏਗਾ। ਸੋ ਮੈਨੂੰ ਲੱਗਦਾ ਹੈ ਕਿ ਜਿੰਨਾ ਬਰੀਫ ਟਾਈਮ ਹੈ ਇਸ 'ਚ ਉਹਨਾਂ ਨੂੰ ਇਹੀ ਲੱਗਾ ਕਿ ਵੀ ਜੇ ਇਹਨਾਂ 30 ਹਲਕਿਆਂ ਦੇ ਜਿਹੜੇ ਉਮੀਦਵਾਰ ਨੇ ਇਹਨਾਂ ਮੁੱਦਿਆਂ ਦੇ ਉੱਤੇ ਹੀ ਜਾਗਰੂਕ ਹੋਣ ਤੇ ਨੈਕਸਟ ਸਟੈਪ ਜਿਹੜਾ ਉਹ ਖਾਲਿਸਤਾਨ ਦੀ ਹਮਾਇਤ ਵੱਲ ਵੀ ਵਧੇਗਾ। ਔਰ ਇਸ ਸੰਬੰਧੀ ਵੀਰ ਮਨਿੰਦਰ ਸਿੰਘ ਹੋਰਾਂ ਨੇ ਜਿਹੜੇ ਸਿੱਖ ਫੈਡਰੇਸ਼ਨ ਨੂੰ ਰਿਪਰੈਜ਼ੈਂਟ ਕਰਦੇ ਨੇ ਕੈਨੇਡਾ 'ਚ, ਉਹਨਾਂ ਨੇ ਜਿਹੜੀ ਹੈ ਉਹ ਇਹ ਪ੍ਰੈਸ ਰਿਲੀਜ਼ ਹੋਈ ਔਰ ਉਹਨਾਂ ਦੇ ਜਿਹੜੇ ਕੌਮੀ ਬੁਲਾਰੇ ਨੇ ਸਿੱਖ ਫੈਡਰੇਸ਼ਨ ਦੇ ਭਾਈ ਮਨਿੰਦਰ ਸਿੰਘ, ਉਹਨਾਂ ਨੇ ਇਹ ਕਿਹਾ ਕਿ ਵੀ ਕੈਨੇਡਾ ਵਿੱਚ ਸਿੱਖ ਭਾਈਚਾਰੇ ਤੇ ਹੋ ਰਹੇ ਬਹੁਪੱਖੀ ਹਮਲਿਆਂ ਦੇ ਮੱਦੇਨਜ਼ਰ ਇਹ ਬਹੁਤ ਜ਼ਰੂਰੀ ਹੈ ਕਿ ਚੋਣ ਲੜ ਰਹੇ ਹਰ ਇੱਕ ਉਮੀਦਵਾਰ ਅਤੇ ਮੌਜੂਦਾ ਸੰਸਦ ਮੈਂਬਰ ਸਾਫ਼ ਕਰਕੇ ਦੱਸਣ ਕਿ ਉਹ ਇਹਨਾਂ ਅਹਿਮ ਮੁੱਦਿਆਂ ਤੇ ਕਿੱਥੇ ਖੜੇ ਹਨ। ਇਹ ਸਿਰਫ ਨਵੇਂ ਉਮੀਦਵਾਰਾਂ ਲਈ ਨਹੀਂ, ਜਿਹੜੇ ਇਨਕੰਬੈਂਟ ਨੇ, ਜਿਹੜੇ ਆਲਰੇਡੀ ਬਣੇ ਹੋਏ ਨੇ, ਉਹਨਾਂ ਨੂੰ ਵੀ ਇਹ ਸਵਾਲਾਂ ਦਾ ਔਰ ਇੱਕ ਨਿਸ਼ਚਿਤ ਟਾਈਮ ਲਾਈਨ ਦੇ ਵਿੱਚ ਜਵਾਬ ਦੇਣਾ ਹੋਏਗਾ। ਅਸੀਂ ਸਿੱਖ ਫੈਡਰੇਸ਼ਨ ਕੈਨੇਡਾ ਨੂੰ ਮੁਬਾਰਕਬਾਦ ਦਿੰਦੇ ਹਾਂ ਕਿ ਉਹਨਾਂ ਨੇ ਰਾਈਟ ਸਟੈਪ ਐਟ ਦਾ ਰਾਈਟ ਟਾਈਮ ਚੁੱਕਿਆ ਔਰ ਸਿੱਖ ਸੰਗਤਾਂ ਨੂੰ ਵੀ ਅਸੀਂ ਕੈਨੇਡਾ ਦੀਆਂ ਅਪੀਲ ਕਰਾਂਗੇ ਕਿ ਵੀ ਇਹੀ ਤਰੀਕਾ ਹੁੰਦਾ ਹੈ। ਸਿਆਸਤਦਾਨ, ਪੋਲੀਟੀਕਲ ਲੋਕ, ਬੜੀ ਉਹਨਾਂ ਦੀ ਥਿਕ ਸਕਿਨ ਹੁੰਦੀ, ਬੜੀ ਮੋਟੀ ਚਮੜੀ ਹੁੰਦੀ ਹੈ, ਸੂਰ ਦੀ ਚਰਬੀ ਕੀ ਹੈ ਉਹਦੇ ਸਾਹਮਣੇ ਉਹਨਾਂ ਦੇ ਲੈ ਕੇ, ਔਰ ਉਹਨਾਂ ਨੂੰ ਜੇ ਤੁਸੀਂ ਜਵਾਬਦੇਹੀ ਨਹੀਂ ਬਣਾਉਂਦੇ ਜਾਂ ਤੁਸੀਂ ਉਹਨਾਂ ਦੇ ਨਾਲ ਫਿਰ ਫੋਲੋ ਅਪ ਨਹੀਂ ਕਰਦੇ ਜਾਂ ਉਹਨਾਂ ਨੂੰ ਅਕਾਊਂਟੇਬਲ ਨਹੀਂ ਠਹਿਰਾਉਂਦੇ ਤੇ ਉਹਨਾਂ ਨੂੰ ਵੀ ਭਾਰਤ ਦੇ ਜਾਂ ਸਾਡੇ ਸਾਊਥ ਏਸ਼ੀਅਨ ਖਿੱਤਿਆਂ ਦੇ ਸਿਆਸਤਦਾਨਾਂ ਵਾਂਗ ਚਿਕਣੀਆਂ ਚੋਪੜੀਆਂ ਗੱਲਾਂ ਕਰਨੀਆਂ ਬਹੁਤ ਆਉਂਦੀਆਂ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਬੜਾ ਜ਼ਰੂਰੀ ਹੈ ਕਿ ਲਿਖਤੀ ਜਵਾਬ ਲਏ ਜਾਣ ਔਰ ਫਿਰ ਉਹਨਾਂ ਨੂੰ ਸ਼ੀਸ਼ਾ ਦਿਖਾਇਆ ਜਾਏ ਕਿ ਹੁਣ ਵਾਕ ਦਾ ਟਾਕ। ਬਿਲਕੁਲ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਦੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।